ਲਾਜ਼ਮੀ ਪੰਜਾਬੀ ਦਾ ਇੱਕ ਕਾਇਦਾ ਇਹਨਾਂ ਨੇ ਲਾਇਆ। ਮੈਂ ਜਿਨ੍ਹਾਂ ਨੂੰ ਅਸਲ ਕੌਮ ਪ੍ਰਸਤ ਮੰਨਦਾ ਵਾਂ, ਮੇਰਾ ਬਾਬਾ ਫਰੀਦਾ ਖਾਕ ਨਾ ਨਿੰਦਗੇ ਖਾਕੋ ਜੇੜ ਨਾ ਕੋਏ, ਜਿਉਂਦਿਆਂ ਪੈਰਾਂ ਤਲੇ ਰਹੇ ਮੋਇਆਂ ਉੱਪਰ ਹੋਏ। ਬਾਬਾ ਬੁੱਲਾ ਖਾਦਾ ਪੀਤਾ ਲਾਹੇ ਦਾ ਬਾਕੀ ਅਹਿਮਦ ਸ਼ਾਹ ਦਾ, ਜੋ ਅਫਗਾਨੀਆਂ ਦੇ ਖਿਲਾਫ ਖਲੋਤਾ ਹੈ, ਮੈਂ ਉਹਨੂੰ ਕੌਮ ਪ੍ਰਸਤ ਮੰਨਦਾ ਹੈ। ਜੀ ਪਿਆਰਿਓ, ਲਹਿੰਦੇ ਪੰਜਾਬ ਵਿੱਚ ਪੰਜਾਬੀ ਕੌਮ ਪ੍ਰਸਤੀ ਦੀ ਲਹਿਰ ਤੇ ਬਹੁਤ ਸਾਰੇ ਸਹਾਫੀ, ਪੱਤਰਕਾਰ ਤੇ ਵਜ਼ੀਰ ਮੁਸ਼ੀਰ, ਜਿਨ੍ਹਾਂ ਵਿੱਚ ਹਾਮਿਦ ਮੀਰ, ਰਜ਼ੀ ਦਾਦਾ, ਜਵੇਦ ਚੌਧਰੀ, ਹਸਨ ਨਿਸਾਰ, ਫੈਜ਼ਲ ਹਸਨ ਚੌਹਾਨ ਤੇ ਹੋਰ ਬਹੁਤ ਸਾਰੇ। ਪਹਿਲੇ ਅਸੀਂ ਵੇਖਦੇ ਹਾਂ ਕਿ ਕੌਮ ਪ੍ਰਸਤੀ ਹੈ ਕੀ ਹੈ। ਕੌਮ ਪ੍ਰਸਤੀ ਮੇਰਾ ਖਿਆਲ ਹੈ ਕਿ ਜਿਹੜਾ ਤੁਹਾਡਾ ਇਨਸਾਨੀਅਤ ਦਾ ਰਵੱਈਆ ਹੈ ਜਾਂ ਇਨਸਾਨੀ ਕਦਰਾਂ ਨੂੰ ਸਾਹਮਣੇ ਰੱਖਣ ਵਾਲਾ ਔਰ ਸਮਝਣ ਵਾਲਾ, ਕਿਸੇ ਵੀ ਕੌਮ ਪ੍ਰਸਤ ਵਾਸਤੇ ਸਭ ਤੋਂ ਪਹਿਲੇ ਉਹ ਹੁੰਦਾ ਹੈ ਕਿ ਪੂਰੀ ਦੁਨੀਆ ਦੀਆਂ ਕੌਮਾਂ ਔਰ ਉਹਨਾਂ ਦੇ ਨਾਲ ਤੁਹਾਡੇ ਤਾਲੁਕ ਔਰ ਆਪਣੀ ਕੌਮ ਦੀ ਤਰੱਕੀ, ਆਪਣੀ ਧਰਤੀ ਦੀ ਤਰੱਕੀ ਔਰ ਆਪਣੀ ਲੁਕਾਈ ਦੇ ਨਾਲ ਜੁੜਤ। ਪੰਜਾਬ ਵਾਹਿਦ ਉਹ ਖਿੱਤਾ ਹੈ ਜਿੱਥੇ ਅਫਗਾਨ ਹਮਲਾਵਰ, ਤੁਰਕ ਹਮਲਾਵਰ, ਯੂਨਾਨੀ ਹਮਲਾਵਰ ਮੁਸਲਸਲ ਆਉਂਦੇ ਰਹੇ ਔਰ ਅਖੀਰ ਤੇ ਜਿਹੜੀ ਰਹੀ ਸਹੀ ਕਸਰ ਬਹੁਤ ਬੁਰੇ ਤਰੀਕੇ ਨਾਲ ਕੱਢੀ, ਉਹ ਅੰਗਰੇਜ਼ ਨੇ ਬ੍ਰਿਟਿਸ਼ ਰਾਜ ਦੇ ਵਿੱਚ ਫੋਕਸ ਕੀਤਾ ਗਿਆ ਪੰਜਾਬੀਅਤ ਨੂੰ, ਪੰਜਾਬੀਆਂ ਨੂੰ ਤੋੜਨ ਵਾਸਤੇ। ਅੱਜ ਤੱਕ ਅਸੀਂ ਉਸ ਚੱਕਰ ਚੋਂ ਨਹੀਂ ਨਿਕਲ ਸਕੇ, ਖਾਸ ਕਰਕੇ ਲਹਿੰਦੇ ਪੰਜਾਬ ਵਾਲੇ। ਜਦੋਂ ਪੰਜਾਬ ਦੀ ਵੰਡ ਹੋਈ ਤੇ ਜਿਹੜਾ ਮੁਸਲਿਮ ਅਕਸਰੀਅਤ ਪੰਜਾਬੀ ਸੀ, ਉਹਦੇ ਨਾਲ ਇਹ ਖੇਡ ਖੇਡੀ ਗਈ। ਅੰਗਰੇਜ਼ ਦੌਰ ਦੇ ਵਿੱਚ ਵੀ ਜਿਹੜਾ ਫੋਕਸ ਕੀਤਾ ਗਿਆ ਪੰਜਾਬੀ ਕੌਮ ਨੂੰ, ਉਸ ਹਵਾਲੇ ਨਾਲ ਹੀ ਕੀਤਾ ਗਿਆ ਕਿ ਇਹਨੂੰ ਤੋੜਿਆ ਕਿਸ ਤਰ੍ਹਾਂ ਜਾ ਸਕਦਾ, ਇਹਨੂੰ ਵੰਡਿਆ ਕਿਸ ਤਰ੍ਹਾਂ ਜਾ ਸਕਦਾ, ਕਿਉਂਕਿ ਇਸ ਖਿੱਤੇ ਦੇ ਵਿੱਚ ਇੱਕ ਜਿਹੜੀ ਬਹੁਤ ਵੱਡੀ ਪਾਵਰ ਸੀ, ਇੱਕ ਮੁਜ਼ਾਮਤ ਦੀ, ਨਾਬਰੀ ਦੀ ਲਹਿਰ, ਉਹ ਸਿਰਫ ਔਰ ਸਿਰਫ ਪੰਜਾਬ ਵਿੱਚੋਂ ਸੀ। ਅਸੀਂ ਤਾਰੀਖੀ ਤੌਰ ਤੇ ਥੋੜ੍ਹਾ ਜਿਹਾ ਇਹਦੇ 'ਤੇ ਝਾਤ ਪਾਵਾਂਗੇ ਕਿ ਬ੍ਰਿਟਿਸ਼ ਗਵਰਨਮੈਂਟ ਦੇ ਖਿਲਾਫ ਜਿੰਨੀਆਂ ਵੀ ਵੱਡੀਆਂ ਤਹਿਰੀਕਾਂ ਚੱਲੀਆਂ, ਉਹ ਜ਼ਿਆਦਾਤਰ ਪੰਜਾਬ 'ਚੋਂ ਸਨ, ਬਲਕਿ ਹੈ ਹੀ ਪੰਜਾਬ ਵਿੱਚੋਂ ਸਨ। ਔਰ ਜਿੰਨੇ ਵੀ ਅਸੀਂ ਵੱਡੇ ਨਾਂ ਵੇਖਦੇ ਹਾਂ ਜਿਨ੍ਹਾਂ ਕੁਰਬਾਨੀ ਦਿੱਤੀ ਆਜ਼ਾਦੀ ਵਾਸਤੇ, ਉਹ ਸਾਰੇ ਦੇ ਸਾਰੇ ਤਕਰੀਬਨ ਪੰਜਾਬੀ ਨੇ। ਅੰਗਰੇਜ਼ ਇਸ ਖਿੱਤੇ ਵਿੱਚ ਆ ਚੁੱਕਿਆ ਸੀ ਔਰ ਸਭ ਤੋਂ ਪਹਿਲੇ ਉਹਨੇ ਬੰਗਾਲ ਤੇ ਕਬਜ਼ਾ ਕੀਤਾ। ਬੰਗਾਲ ਤੋਂ ਬਾਅਦ ਮੁਖਤਲਿਫ ਰਜਵਾੜੇ ਔਰ ਉਹਨਾਂ ਤੇ ਕਬਜ਼ਾ ਕਰਦਾ ਪੰਜਾਬ ਤੇ ਆ ਕੇ ਰੁਕ ਗਿਆ। ਪੰਜਾਬ ਤੇ ਕਬਜ਼ਾ ਨਹੀਂ ਕਰ ਸਕਿਆ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਮਜ਼ਬੂਤ ਹਕੂਮਤ ਮਹਾਰਾਜਾ ਰਣਜੀਤ ਸਿੰਘ ਦੀ ਚੱਲ ਰਹੀ ਸੀ, ਜਿਹੜੀ ਕਿ ਖਾਲਿਸਤਾਨ ਸੈਕੂਲਰ ਇੱਕ ਹਕੂਮਤ ਸੀ ਔਰ ਪੰਜਾਬੀਅਤ ਤੇ ਬੇਸ ਕਰਦੀ ਸੀ। ਔਰ ਇਹ ਸਭ ਤੋਂ ਪਹਿਲੇ ਹੋਇਆ ਕਿ ਅਫਗਾਨੀ ਹਮਲਾਵਰਾਂ ਨੂੰ ਨਾ ਸਿਰਫ ਠੱਲ ਪਈ, ਬਲਕਿ ਉਹਨਾਂ ਨੂੰ ਧੱਕ ਕੇ ਅਫਗਾਨਿਸਤਾਨ ਵਿੱਚ ਮਹਿਦੂਦ ਕਰਨ ਦੇ ਨਾਲ ਨਾਲ ਉੱਥੇ ਵੀ ਪੰਜਾਬ ਦੀ ਹਕੂਮਤ ਕਾਇਮ ਹੋਈ। ਕਾਬਲ ਤੱਕ ਪੰਜਾਬ ਦੀ ਹਕੂਮਤ ਕਾਇਮ ਹੋ ਗਈ ਔਰ ਅਫਗਾਨੀਆਂ ਨੂੰ ਸਭ ਦੁਨੀਆ ਦੇ ਵਿੱਚ ਜਿਹੜੀ ਅਗਰ ਕਿਸੇ ਨੇ ਠੱਲ ਪਾਈ ਤੇ ਉਹ ਮਹਾਰਾਜਾ ਰਣਜੀਤ ਸਿੰਘ ਸੀ ਔਰ ਪੰਜਾਬੀ ਹਕੂਮਤ ਸੀ। ਅੰਗਰੇਜ਼ ਹੁਣ ਇੱਥੇ ਕੀ ਕਰਦਾ ਹੈ ਕਿ ਪੰਜਾਬੀਆਂ ਨੂੰ ਵੰਡਣ ਵਾਸਤੇ ਉਹਨਾਂ ਨੂੰ ਧਰਮਾਂ ਵਿੱਚ ਵੰਡ ਦਿੱਤਾ। ਮੁਸਲਿਮ, ਹਿੰਦੂ ਔਰ ਸਿੱਖ, ਇਹ ਤਿੰਨ ਵੱਡੇ ਧਰਮ ਸਨ ਔਰ ਸਭ ਤੋਂ ਜ਼ਿਆਦਾ ਮੁਸਲਮਾਨਾਂ ਦੀ ਆਬਾਦੀ ਸੀ ਪੰਜਾਬੀ ਕੌਮ ਦੇ ਵਿੱਚ। ਹੁਣ ਜਦੋਂ ਵੰਡ ਹੋਈ ਹੈ, ਉਜਾੜੇ ਪਏ ਨੇ, ਤਕਸੀਮ ਹੋਈ ਹੈ, ਤਾਂ ਸਿਰਫ ਪੰਜਾਬ ਦੀ ਹੋਈ ਹੈ। ਇੱਕ ਤੇ ਇਹ ਜ਼ਿਹਨ ਵਿੱਚ ਰੱਖਿਆ ਜਾਵੇ ਕਿ ਜਿਹੜਾ ਖਾਸ ਕਰਕੇ ਕਹਿੰਦੇ ਜੀ ਤਕਸੀਮੇ ਹਿੰਦ, ਨਾ ਤਕਸੀਮੇ ਹਿੰਦ ਹੈ ਹੀ ਨਹੀਂ ਹੈ, ਤਕਸੀਮੇ ਪੰਜਾਬ ਹੈ। ਕਿਉਂਕਿ ਜਦੋਂ ਅੰਗਰੇਜ਼ ਇੱਥੇ ਆਇਆ ਸੀ, ਉਹਨੇ ਐਗਰੀਮੈਂਟ ਕੀਤਾ ਸੀ ਇੱਕ 12 ਸਾਲ ਦੇ ਬਾਦਸ਼ਾਹ ਦੇ ਨਾਲ, ਮਹਾਰਾਜਾ ਦਲੀਪ ਦੇ ਨਾਲ, ਕਿ ਅਸੀਂ ਜਦੋਂ ਵਾਪਸ ਜਾਵਾਂਗੇ ਤੇ ਪੰਜਾਬ ਨੂੰ ਉਹਦੀ ਹਦੂਦ ਦੇ ਮੁਤਾਬਿਕ ਵਾਪਸ ਕਰਕੇ ਜਾਵਾਂਗੇ ਪੰਜਾਬੀਆਂ ਨੂੰ। ਇਹਦੇ ਤੇ ਉਹਨੇ ਸ਼ੁਰੂ ਦਿਨ ਤੋਂ ਕੰਮ ਸ਼ੁਰੂ ਕਰ ਦਿੱਤਾ ਸੀ ਕਿ ਪੰਜਾਬੀਆਂ ਨੂੰ ਕਿਵੇਂ ਵੰਡਿਆ ਜਾਵੇ ਔਰ ਪੰਜਾਬ ਨੂੰ ਕਿਵੇਂ ਵੰਡਣਾ ਹੈ। ਸੋ ਉਹਨਾਂ ਨੇ ਉਹ ਆਪਣਾ ਕੰਮ ਪੂਰਾ ਕੀਤਾ। ਅੱਜ ਸਾਡਾ ਫੋਕਸ ਪੰਜਾਬ ਦੀ ਵੰਡ ਨਹੀਂ ਹੈ। ਲਹਿੰਦੇ ਪੰਜਾਬ ਦੇ ਵਿੱਚ ਜਿਹੜੀ ਇੱਕ ਐਸੀ ਕੌਮ ਪ੍ਰਸਤ ਦਾ ਨਾਂ ਦੇ ਕੇ, ਕੌਮ ਪ੍ਰਸਤੀ ਦਾ ਨਾਂ ਦੇ ਕੇ ਲਹਿਰ ਇੱਕ ਚਲਾਈ ਜਾ ਰਹੀ ਹੈ। ਬੇਸਿਕਲੀ ਉਹ ਮੇਰਾ ਖਿਆਲ ਹੈ ਕਿ ਜਿੰਨੇ ਵੀ
ਆਪਣੇ ਆਪ ਨੂੰ ਕੌਮ ਪ੍ਰਸਤ ਕਹਿੰਦੇ ਨੇ, ਉਹਨਾਂ 'ਚੋਂ ਮੈਜੋਰਟੀ ਜਿਹੜੀ ਉਹਨਾਂ ਨੂੰ ਪਤਾ ਹੀ ਨਹੀਂ ਕਿ ਕੌਮ ਪ੍ਰਸਤੀ ਹੁੰਦੀ ਕੀ ਹੈ। ਇਹ ਮਾਜ਼ਰਤ ਨਾਲ ਮੈਂ ਕਹਿ ਰਿਹਾ, ਕਿਉਂਕਿ ਕਿਸੇ ਵੀ ਕੌਮ ਪ੍ਰਸਤ ਵਾਸਤੇ ਆਪਣੀ ਤਾਰੀਖ ਤੋਂ ਜਾਣੂ ਹੋਣਾ ਬਹੁਤ ਜ਼ਰੂਰੀ ਹੈ। ਹੁਣ ਤਾਰੀਖ ਤੋਂ ਜਾਣੂ ਅਸੀਂ ਕਿੰਝ ਹੋਵਾਂਗੇ? ਜਾਂ ਅਸੀਂ ਕਿਤਾਬਾਂ ਪੜ੍ਹੀਏ, ਕਿਤਾਬਾਂ ਨਾਲ ਸਾਡੀ ਦੋਸਤੀ ਨਹੀਂ ਰਹੀ। ਹੁਣ ਸੁਣੀ ਸੁਣਾਈ ਗੱਲ ਦੇ ਉੱਤੇ ਅਸੀਂ ਜਿਹੜਾ ਮਾਮਲਾ ਕਰਨੇ, ਤੇ ਸੁਣੀ ਸੁਣਾਈ ਗੱਲ ਕਿੰਨੀ ਕੁ ਸਹੀ ਹੋ ਸਕਦੀ ਹੈ ਜਿੰਨਾ ਚਿਰ ਅਸੀਂ ਤਸਦੀਕ ਨਹੀਂ ਕਰਾਂਗੇ, ਔਰ ਉਸ ਵਜ੍ਹਾ ਤੋਂ ਬਹੁਤ ਸਾਰੇ ਬਲੰਡਰ ਵੀ ਹੁੰਦੇ ਨੇ। ਅੰਗਰੇਜ਼ ਨੇ ਜਿਹੜਾ ਮੈਜੋਰਟੀ ਸੀ ਮੁਸਲਿਮ, ਉਹਨਾਂ ਕੋਲੋਂ ਪਹਿਲੇ ਜ਼ੁਬਾਨ ਖੋਈ, ਉਹਨਾਂ ਨੂੰ ਕਿਹਾ ਕਿ ਤੁਹਾਡੀ ਜ਼ੁਬਾਨ ਉਰਦੂ ਹੈ। ਔਰ ਵੇਖੋ, ਇਹ ਸਾਡੇ ਵੱਡਿਆਂ ਦੀ ਗਲਤੀ ਹੈ ਜਿਹੜੀ ਅਸੀਂ ਭੁਗਤਣ ਡਏ ਹਾਂ। ਉਸ ਵੇਲੇ ਅਗਰ ਨਾਬਰੀ ਚੱਲ ਰਹੀ ਸੀ ਤੇ ਇਸ ਗੱਲ ਦੇ ਖਿਲਾਫ ਹੀ ਨਾਬਰੀ ਹੁੰਦੀ, ਆਪਣੀ ਧਰਤੀ ਔਰ ਆਪਣੀ ਜ਼ੁਬਾਨ ਦੇ ਨਾਲ ਜੁੜਨ ਦੀ ਵੀ ਤਹਿਰੀਕ ਚੱਲਦੀ, ਜਿਹੜੀ ਨਹੀਂ ਚੱਲੀ। ਜਦੋਂ ਮੁਸਲਮਾਨ ਜਿਹੜੇ ਸਨ ਪੰਜਾਬੀ, ਉਹਨਾਂ ਨੂੰ ਕਿਹਾ ਗਿਆ ਜੀ ਤੁਹਾਡੀ ਜ਼ੁਬਾਨ ਉਰਦੂ ਹੈ, ਔਰ ਇੱਕ ਮਖਤੂਲ ਹਵਾਸ, ਜਿਹੜੇ ਨੀਮ ਪਾਗਲ ਬੰਦਾ, ਮਖਤੂਤੁਲ ਹਵਾਸ ਕਹਿੰਦੇ ਨੇ, ਜੋ ਵੀ ਉਹਨੂੰ ਕਹਿੰਦੇ ਨੇ, ਮੌਲਵੀ ਅਬਦੁਲ ਹਕ ਨੂੰ ਜਨਾਬ ਬਾਬਾ ਉਰਦੂ ਕਰ ਦਿੱਤਾ ਗਿਆ। ਹਾਲਾਂਕਿ ਕੋਈ ਵੀ ਜੀ ਸ਼ਊਰ, ਥੋੜੀ ਸਮਝ ਰੱਖਣ ਵਾਲਾ ਬੰਦਾ ਇਹ ਸਮਝ ਸਕਦਾ ਹੈ ਕਿ ਜ਼ੁਬਾਨ ਦਾ ਤਾਲੁਕ ਕੌਮ ਨਾਲ, ਧਰਤੀ ਨਾਲ ਹੁੰਦਾ ਹੈ, ਕਦੀ ਧਰਮ ਨਾਲ ਜ਼ੁਬਾਨ ਦਾ ਤਾਲੁਕ ਹੁੰਦਾ ਹੀ ਨਹੀਂ ਹੈ। ਜਿੱਥੇ ਅਰਬੀਆਂ ਦੀ ਜ਼ੁਬਾਨ ਜਿਹੜੀ ਅਰਬੀ ਹੈ, ਉਹ ਅਰਬੀਆਂ ਦੀ ਹੈ, ਮੁਸਲਮਾਨਾਂ ਦੀ ਨਹੀਂ ਹੈ। ਜਿੱਥੇ ਮੋਮਨੀਨ ਨੇ ਮੱਕਾ ਅਰਬੀ ਬੋਲਦੇ ਸਨ, ਕੁਫਾਰੇ ਮੱਕਾ ਜ਼ਿਆਦਾ ਅਰਬੀ ਬੋਲਦੇ ਸਨ, ਲਿਹਾਜ਼ਾ ਅਰਬੀ ਜਿਹੜੀ ਹੈ ਉਹ ਖਿੱਤੇ ਦੀ ਜ਼ੁਬਾਨ ਹੈ, ਉਹਦਾ ਕਿਸੇ ਧਰਮ ਨਾਲ ਤਾਲੁਕ ਨਹੀਂ ਹੈ। ਉਰਦੂ ਨੂੰ ਫੋਰਟ ਵਿਲੀਅਮ ਕਾਲਜ ਦੇ ਵਿੱਚ ਹਿੰਦੀ ਨੂੰ ਫਾਰਸੀ ਸਕ੍ਰਿਪਟ ਵਿੱਚ ਲਿਖਣ ਤੇ ਨਾਂ ਦਿੱਤਾ ਗਿਆ ਉਰਦੂ ਦਾ। ਸੋ ਐਕਸੈਪਟ ਕੀਤੀ। ਅੱਜ ਤੱਕ ਅਸੀਂ ਉਸ ਚੱਕਰ ਵਿੱਚੋਂ ਨਹੀਂ ਨਿਕਲ ਸਕੇ। ਅਸੀਂ ਆਪਣੀ ਧਰਤੀ ਦੇ ਉੱਤੇ ਇੱਕ ਓਬੜ ਬੋਲੀ ਦਾ ਰਾਜ ਖਤਮ ਨਹੀਂ ਕਰ ਸਕੇ। ਅਸੀਂ ਆਪਣੀ ਜ਼ੁਬਾਨ ਨੂੰ ਨਹੀਂ ਮਨਵਾ ਸਕੇ। ਹੁਣ ਅਸੀਂ ਇਹ ਛੋਟਾ ਜਿਹਾ ਉਹਦਾ ਪਸ ਮੰਜ਼ਰ ਪੇਸ਼ ਕਰਨਾ ਬਹੁਤ ਜ਼ਰੂਰੀ ਸੀ। ਹੁਣ ਅਸੀਂ ਆਨੇ ਆ ਕਿ ਰਜ਼ੀ ਦਾਦਾ ਨੇ ਇੱਕ ਸਟੇਟਮੈਂਟ ਦਿੱਤੀ, ਔਰ ਉਸ ਸਟੇਟਮੈਂਟ ਤੇ ਇੱਕ ਰੌਲਾ ਮਚਿਆ। ਰਜ਼ੀ ਦਾਦਾ ਵਿਚਾਰਾ, ਮੈਂ ਸਮਝਣਾ ਕਿ ਮੈਂ ਵਿਚਾਰਾ ਇਸ ਕਰਕੇ ਕਹਿ ਰਿਹਾ ਕਿ ਟੁੱਕਰ ਨੂੰ ਫਾਈ ਲਾਈ ਉਹਨੇ। ਇੱਕ ਪਾਰਟੀ ਦਾ ਸਪੋਕ ਪਰਸਨ ਹੈ, ਔਰ ਜੋ ਉਹਨੇ ਗੱਲ ਕੀਤੀ ਹੈ ਉਹਦੇ ਵਿੱਚ ਇੱਕ ਕੋਈ ਵੀ ਕੌਮ ਪ੍ਰਸਤ ਜਾਂ ਕਿਸੇ ਧਰਤੀ ਨਾਲ ਤਾਲੁਕ ਰੱਖਣ ਵਾਲਾ ਕਿਸੇ ਦੂਸਰੀ ਕੌਮ ਨੂੰ ਗਾਲ ਨਹੀਂ ਕੱਢ ਸਕਦਾ। ਇੱਥੇ ਹੀ ਮੈਂ ਤੁਹਾਨੂੰ ਦੱਸਾਂਗਾ ਕਿ ਇੱਕ ਹਿਊਮੈਨਿਟੀ, ਜਿਹਨੂੰ ਅਸੀਂ ਇਨਸਾਨੀਅਤ ਕਹਿੰਦੇ ਆ, ਇਨਸਾਨ ਦੀ ਸੋਚ ਕਹਿੰਦੇ ਆ, ਐਕਟ ਔਰ ਰਿਐਕਟ ਦੀ ਗੱਲ ਮੈਂ ਕਰਾਂਗਾ ਕਿ ਅਗਰ ਕੁੱਤਾ ਕੋਈ ਭੌਂਕ ਰਿਹਾ ਹੈ ਤੇ ਕਿਆ ਕੋਈ ਬੰਦਾ ਉਹਦੇ ਤੇ ਭੌਂਕਣਾ ਸ਼ੁਰੂ ਕਰ ਦਿੰਦਾ, ਇਗਨੋਰ ਕਰਦਾ ਹੈ ਨਾ? ਅਗਰ ਦੂਸਰੇ ਤੁਹਾਨੂੰ ਗਾਲਾਂ ਕੱਢ ਰਹੇ ਨੇ, ਪੰਜਾਬੀਆਂ ਨੂੰ ਗਾਲ ਕੱਢਦੇ ਨੇ, ਤੇ ਤੁਸੀਂ ਲੌਜਿਕਲੀ ਉਹਦਾ ਜਵਾਬ ਦਿਓ ਨਾ, ਜਾਂ ਉਹਦਾ ਸਟੇਟਸ ਵੇਖੋ ਕਿ ਕੌਣ ਗੱਲ ਕਰ ਰਿਹਾ ਹੈ। ਅਸੀਂ ਇਹ ਵੀ ਵੇਖਦੇ ਹਾਂ ਕਿ ਗੱਲ ਕਰਨ ਵਾਲਾ ਕੌਣ ਹੈ, ਉਹਦੀ ਉਸ ਦੀ ਗੱਲ ਦੀ ਅਹਿਮੀਅਤ ਹੁੰਦੀ ਹੈ। ਰਜ਼ੀ ਦਾਦਾ ਜਿਸ ਪਾਰਟੀ ਦਾ ਸਪੋਕ ਪਰਸਨ ਹੈ, ਉਹ ਇਸ ਵੇਲੇ ਬਰਸਰੇ ਇਕਤਦਾਰ ਹੈ, ਔਰ ਉਹਨਾਂ ਨੇ ਰਜ਼ੀ ਦਾਦਾ ਦੀ ਜੌਬ ਵੀ ਖਤਮ ਕੀਤੀ PTV ਚੋਂ। ਫਿਰ ਰਜ਼ੀ ਦਾਦਾ ਨੂੰ ਜਿਸ ਤਰ੍ਹਾਂ ਉਹਨਾਂ ਨੇ ਮਤਲਬ ਬੇਇੱਜ਼ਤ ਕੀਤਾ ਹੈ, ਜਿਹੜੀ ਸੈਨੇਟ ਦੀ ਕਮੇਟੀ ਹੈ, ਉਹਨੇ, ਰਜ਼ੀ ਦਾਦਾ ਅਗਰ ਸਮਝਦਾ ਸੀ ਕਿ ਮੈਂ ਗੱਲ ਬਿਲਕੁਲ ਠੀਕ ਕੀਤੀ ਹੈ, ਸਹੀ ਕੀਤੀ ਹੈ, ਤੇ ਫਿਰ ਗੱਲ ਤੇ ਖਲੋ ਜਾਂਦਾ ਨਾ। ਅਗਰ ਉਹਨੂੰ ਮਹਿਸੂਸ ਹੋਇਆ ਸੀ ਕਿ ਮੈਂ ਗੱਲ ਗਲਤ ਕੀਤੀ ਹੈ ਉਸ ਆਪਣੇ ਪ੍ਰੋਗਰਾਮ ਤੋਂ ਬਾਅਦ ਹੀ, ਤੇ ਫਿਰ ਉਹਦੇ ਵਾਸਤੇ ਇਹਨਾਂ ਦਾ YouTube ਚੈਨਲ ਵੀ ਹੈ, ਉਹਦੇ ਤੇ ਇੱਕ ਤਰਦੀਦੀ ਬਿਆਨ ਵੀ ਦੇ ਸਕਦੇ ਸੀ ਕਿ ਮੇਰੇ ਕੋਲੋਂ ਕਹਿਣ ਦੇ ਵਿੱਚ ਕੁਝ ਮਾਮਲਾ ਹੋਇਆ ਹੈ। ਹੁਣ ਰਜ਼ੀ ਦਾਦਾ ਨੂੰ ਲੈ ਕੇ ਬਹੁਤ ਸਾਰੇ ਐਸੇ ਲੋਕ ਪੋਸਟਾਂ ਲਾ ਰਹੇ, ਸਿਰਫ ਪੋਸਟਾਂ ਦੀ ਹੱਦ ਤੱਕ, ਮੈਦਾਨ ਦੇ ਵਿੱਚ ਕੋਈ ਨਹੀਂ ਨਿਕਲਦਾ। ਪੋਸਟਾਂ ਲਾ ਰਹੇ ਨੇ, ਰਜ਼ੀ ਦਾਦਾ ਜਨਾਬ ਪੰਜਾਬ ਦਾ ਫਲਾਂ, ਪੰਜਾਬ ਦਾ ਫਲਾਂ। ਉਹਨੇ ਤੇ ਪੰਜਾਬ ਦਾ ਨਾਂ ਬਲਕਿ ਖਰਾਬ ਕੀਤਾ ਹੈ, ਪੰਜਾਬੀਅਤ ਨੂੰ ਖਰਾਬ ਕੀਤਾ ਹੈ, ਕਿਉਂਕਿ ਪੰਜਾਬੀ ਤਾਂ ਇੰਦੇ ਨਹੀਂ ਹੁੰਦੇ। ਪੰਜਾਬੀ ਅਗਰ ਗੱਲ ਕਰਦੇ ਨੇ ਤੇ ਫਿਰ ਉਹਦੇ ਤੇ ਖਲੋਂਦੇ ਵੀ ਨੇ। ਇਹ ਹੁਣ ਮਾਫੀ ਮੰਗਣ ਚਲਾ ਗਿਆ ਕਿ ਮੇਰੀ ਨੌਕਰੀ ਬਹਾਲ ਹੋ ਜਾਵੇ, ਅਗਲੇ ਕਹਿੰਦੇ ਤੇਰਾ YouTube ਚੈਨਲ ਵੀ ਬੰਦ ਕਰਨਾ ਹੈ, ਔਰ ਇੰਨਾ ਬੇਤੌਕੀਰ ਕੀਤਾ ਹੈ, ਤੇ ਫਿਰ ਲਿਲੀਆਂ ਕਿਉਂ ਲੈਣ ਡਿਆ? ਪੰਜਾਬੀ ਅਗਰ ਜਿਹੜੇ ਹੱਕ 'ਚ ਬੋਲ ਰਹੇ ਨੇ ਰਜ਼ੀ ਦਾਦਾ ਦੇ,
ਜਾਂ तो लॉजिकली गल करन ना। अच्छा, रज़ी दादा ने जिहड़ी गल कीती कि ये साडे मगर पै गए ने पता नहीं कित्थों। देखो, इंडस सिविलाइजेशन दे विच जिन्ने भी दरियावां दे कंढे आबाद ने तकरीबन वो एक ही कौम हुंदे ने। एक कौम इस करके उन्हां दे राबते बहुत मजबूत हुंदे ने। ਜਦੋਂ ਅਸੀਂ ਇੰਡਸ ਸਿਵਲਾਈਜੇਸ਼ਨ ਕਹਿੰਦੇ ਆ, ਇੰਡਸ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੇ, ਬਲਕਿ ਮੈਂ ਕਹਾਂਗਾ ਕਿ ਅਗਰ ਇਸ ਖਿੱਤੇ ਦੇ ਵਿੱਚ ਸਭ ਤੋਂ ਜ਼ਿਆਦਾ ਕਰੀਬ ਨੇ ਤੇ ਉਹ ਸਿੰਧੀ ਔਰ ਪੰਜਾਬੀ ਨੇ, ਕਿਉਂਕਿ ਸਾਡਾ ਹੜੱਪਾ, ਮੋਹਨਜੋਦੜੋ, ਟੈਕਸਲਾ ਇਹ ਇੱਕੋ ਹੀ ਤਹਿਜ਼ੀਬ ਹੈ, ਇੱਕੋ ਵੇਲੇ ਦੀ ਤਹਿਜ਼ੀਬ, ਇੱਕੋ ਇਹਨਾਂ ਦੇ ਰਾਬਤੇ। ਗੋ ਕਿ ਇਹਨਾਂ ਦੇ ਟਾਈਮ ਦਾ ਹੜੱਪਾ ਉਹਦੇ ਨਾਲੋਂ ਜ਼ਿਆਦਾ ਪੁਰਾਣਾ ਹੈ, लेकिन आपसी राबते बहुत नज़दीकी ने। फिर असी एक पट्टी ते बैठे हुए हैं दरिया दी, और दरिया दे विच कोई ऐसा वड्डा मतलब थम या रुकावट या ऐसी कोई चीज़ नहीं है जिहदी वजह दे नाल साडे च ज़्यादा डिफरेंस होवे या फ़र्क होवे। अच्छा, ये हुण जिहड़ियां हुकूमतां हुंदियां ने, खास करके क्योंकि पाकिस्तान दे विच ज़्यादा मार्शल ला रहा और उहदे च यही हुंदा है कि असी आवाम नू डिवाइड किस तरह करना है और अपने मामलात दे विच ये उलझे रहन। उस उलझन दे विच आके एक दूसरे दे खिलाफ उकसाया जाता है। अगर तुसी वेखो तो ये सब तो ज़्यादा करीब तरीन सिंधी और पंजाबी ने। असी जदों गल करने तो सानू कुछ थोड़ा जिहा सोचना चाहिए है, समझना चाहिए है कि असी कर की रहे हैं। हुण बहुत सारे लोग हो सकता मेरे भी खिलाफ हो जान, ठीक है, लेकिन मैनू इस गल की परवाह नहीं। मैं चाहांगा कि तुसी इल्मी गल करो, तुसी ओदी मिसाल दे के गल करो, तुसी इखलाक दे दायरे विच रह के गल करो। ये जिहड़ी मैं कुत्ते वाली मिसाल दी, अगर कोई भी किसी ते उंगल चुकदा है या एक बुरा अमल हो रहा है तो ओदा तुसी जवाब क्या उस तरह ही दोगे? ਇਹਦਾ मतलब है कि तुसी नैगेटिव एनर्जी जिहड़ी है, जिहड़ी बुरी ताकत है, उन्होंने वधावा दे रहे हो। उस बुरी ताकत के वधावे दे विच की होएगा? कुछ हासिल हसूल नहीं होएगा। हुण उहदे विच तुसी सब तो ज़्यादा पंजाब के खिलाफ बोलण वाले पंजाबी ने। हुण मैं गल कीती रज़ी दादा जिस पार्टी का स्पोक परसन है वे या जिहदे वास्ते गल करदा है, जिन्हां ने इन जॉब दित्ती, उन्होंने जॉब तो कढ भी दिता, वो इहदे मगर भी नहीं खलो रहे, इहदी गल भी नहीं कर रहे, इहदे वास्ते कोई मामला भी नहीं हो रहा और मुसलसल बेइज्जत हो रहा है। उन्होंने सोच लेना चाहिए है कि यही जिस पार्टी का स्पोक परसन है, इन्हां लोड़ पैण दे उत्ते जाग पंजाबी जाग का नारा भी लाया, और जाग पंजाबी जाग का नारा लाने तो बाद पंजाबियों नूं ऐसा थापड़ के सुआया कि ये पूरी अपने जिन्ना इन्हां दा लम्मा इकतदार दा टाइम है उहदे विच पंजाब वास्ते दस दिन के पंजाबियों वास्ते, पंजाबी ज़बान वास्ते, पंजाबी कौम वास्ते की कीता। असल तुहाडी शनाख्त, तुहाडी ज़बान है ना, कोई एक सबजैक्ट लाजमी पंजाबी दा एक कायदा इन्हां ने लाया या पंजाबियों नूं ऑन कीता। इत्थे अपने आप नूं नहीं पंजाबी ऑन करदे और उन्होंने किताब नाल, कल्चर नाल कोई जुड़त नहीं है। हुण ये सारियां चीज़ां रहियां। फिर हुण तुसी गल करदे हो जी कायमा कमेटी जिहड़ी है, स्टैंडिंग कमेटी जिहड़ी है, उन्हें रज़ी दादा नाल बहुत बुरा कीता है। मैनूं दसो, आए दिन जवेद चौधरी की कुछ नहीं करता, पंजाबियों के खिलाफ गल्लां करदा है, पंजाबियों नूं गालां कढदा है, बल्कि कहंदा कि गालां दी जुबान हैगी है, बल्कि वो तो तारीख भी नहीं जानता। एडा जाहिल ही मैं कह सकना कि उन्हें टीम रखी हुई है, रिसर्च टीम, जिहड़े टॉपिक ते गल करनी हुंदी है, उन्हें कदी ये नहीं सोचा कि मैं पंजाब दी हिस्टरी नूं भी वेख लवां कि इस खित्ते दे विच राजा पोरस तो लैके जिन्हें पूरी दुनिया दी फौज दे नाल आडा लाया और पिछा नहीं हटिया, हरिया नहीं सी, उस तो लैके भगत सिंह तक एडे वड्डे कद काठ दे लोग मैनू सब कॉन्टीनेंट दे विच विखा देवे किते। उन्होंने हिस्टरी दे नाल उन्होंने कोई ताल्लुक ही नहीं है। उन्होंने भी टुक्कर नूं फाई लाई हुई है और कमाई जा रहा है।
ਅੱਛਾ, ਉਹਦੀ ਗੱਲ ਵੀ ਤਾਂ ਤੁਸੀਂ ਪੰਜਾਬੀਆਂ ਨੇ ਸੁਣੀ, ਖਾਸ ਕਰਕੇ 2-4 ਜਿਹੜੇ ਲੋਕ ਨੇ, ਉਹਨਾਂ ਤੋਂ ਇਲਾਵਾ ਕੋਈ ਉਹਨਾਂ ਦੇ ਖਿਲਾਫ ਨਹੀਂ ਬੋਲਿਆ। ਹਾਮਦ ਮੀਰ ਸਾਹਿਬ ਇੱਕ ਜ਼ਮਾਨੇ ਦੇ ਵਿੱਚ ਸ਼ੁਰੂ ਜਦੋਂ ਇਹਨਾਂ ਦਾ ਸ਼ੁਰੂਆਤੀ ਦੌਰ ਸੀ, ਤੇ ਇਹ ਪੰਜਾਬੀ ਤਹਿਰੀਕ ਦਾ ਹਿੱਸਾ ਵੀ ਰਹੇ ਨੇ, ਪੰਜਾਬੀ ਵਾਸਤੇ ਕੰਮ ਵੀ ਕਰਦੇ ਰਹੇ ਨੇ। ਲੇਕਿਨ ਅੱਜ ਜਿਹੜੇ ਪੰਜਾਬ ਮੁਖਾਲਫ ਨੇ, ਜਿਨ੍ਹਾਂ ਦਾ ਬਿਆਨੀਆ ਪੰਜਾਬੀ ਮੁਖਾਲਫਤ ਦੇ ਵਿੱਚ ਹੈ, ਉਹਨਾਂ ਦੇ ਨਾਲ ਖਲੋਤਾ ਹੈ। ਕਦੀ ਤੁਸੀਂ ਹਾਮਦ ਮੀਰ ਸਾਹਿਬ ਨੂੰ ਪੁੱਛਿਆ ਹੋਵੇ ਕਿ ਸਰਕਾਰ ਇਹ ਮਾਮਲਾ ਕੀ ਹੈ? ਤੁਸੀਂ ਜਿਸ ਪੱਧਰ ਤੇ ਉਹ ਇਸ ਵੇਲੇ ਸਹਾਫਤ ਦੀ, ਕਦੀ ਆਪਣੇ ਪੰਜਾਬ ਦੇ ਹੱਕ ਦੀ ਗੱਲ ਕੀਤੀ ਹੈ, ਪੰਜਾਬੀ ਜ਼ੁਬਾਨ ਦੀ ਗੱਲ ਕੀਤੀ ਹੈ, ਪੰਜਾਬੀਆਂ ਦੀ ਗੱਲ ਕੀਤੀ ਹੈ? ਨਹੀਂ ਪੁੱਛਦੇ, ਤੁਸੀਂ ਨਹੀਂ ਪੁੱਛ ਸਕਦੇ। ਫਿਰ ਹਸਨ ਨਿਸਾਰ ਨੇ ਜੋ ਬਕਿਆ ਸੀ ਕਿ ਜੀ ਸ਼ੁਕਰ ਹੈ ਮੈਂ ਤੇ ਇੱਥੋਂ ਦਾ ਨਹੀਂ ਹੈਗਾ, ਉਹਨੇ ਆਪਣੇ ਆਪ ਨੂੰ ਸੈਂਟਰਲ ਏਸ਼ੀਆ ਨਾਲ ਜੋੜਿਆ ਔਰ ਉਹ 'ਤੇ ਫਖਰ ਕੀਤਾ। ਕਿੰਨੇ ਕੁ ਪੰਜਾਬੀ ਹਸਨ ਨਿਸਾਰ ਦੇ ਖਿਲਾਫ ਬੋਲੇ ਨੇ? ਕਿੰਨੇ ਕੁ ਪੰਜਾਬੀਆਂ ਨੇ ਹਸਨ ਨਿਸਾਰ ਨੂੰ ਜਾ ਕੇ ਪੁੱਛਿਆ? ਮੇਰੇ ਕੋਲੋਂ ਤੁਸੀਂ ਸਬੂਤ ਲੈ ਲਵੋ ਨਾ, ਇਹਦੇ ਜਵੇਦ ਚੌਧਰੀ ਦੇ ਤੇ ਪਏ ਹੋਏ ਨੇ, ਸੋਸ਼ਲ ਮੀਡੀਆ ਤੇ ਪਏ ਨੇ। ਜਾਓ, ਤੁਹਾਡੇ ਆਊਟਸਟੈਂਡ ਜਿਹੜੀ ਉਹਨਾਂ ਦੀ ਸਟੈਂਡਿੰਗ ਕਮੇਟੀ ਹੈ, ਤੁਹਾਡੇ ਕੋਈ ਬੰਦੇ ਨਹੀਂ ਹੈਗੇ ਸੈਨੇਟ ਦੇ ਵਿੱਚ, ਤੇ ਬਰਾਬਰ ਦੀ ਹੈ ਨਾ ਸਾਰਿਆਂ ਦੇ ਕੋਲ ਪਾਵਰ, 4 ਸੂਬਿਆਂ ਦੀ, ਸਾਰੇ ਇੱਕੋ ਜਿਹੇ ਸਾਰਿਆਂ ਦੇ ਲੋਕ ਨੇ, ਤੇ ਤੁਹਾਡੇ ਕੋਈ ਪੰਜਾਬੀ ਉੱਥੇ ਨਹੀਂ ਹੈਗਾ, ਕੋਈ ਵਾਕਫ ਨਹੀਂ ਹੈਗਾ ਜਿਹੜਾ ਇਹਨੂੰ ਬੁਲਾ ਕੇ ਔਰ ਇਹਨੂੰ ਜਿਸ ਤਰ੍ਹਾਂ ਰਜ਼ੀ ਦਾਦਾ ਦੇ ਨਾਲ ਹੋਇਆ ਇਹਦੇ ਨਾਲ ਕੋਈ ਕਰੇ, ਜਾਂ ਹਸਨ ਨਿਸਾਰ ਦੇ ਨਾਲ ਕੋਈ ਕਰੇ। ਫੈਜ਼ਲ ਹਸਨ ਚੌਹਾਨ, PTI ਦੀ ਹੁਕੂਮਤ ਸੀ, ਉਹਨੇ ਕੀ ਬਕਵਾਸ ਕੀਤੀ ਸੀ ਪੰਜਾਬੀ ਕੌਮ ਬਾਰੇ, ਪੰਜਾਬੀਅਤ ਬਾਰੇ? ਕੌਣ ਬੋਲਿਆ ਸੀ? ਮੇਰਾ ਅਜੇ ਵੀ ਔਨ ਰਿਕਾਰਡ ਪਿਆ ਹੋਇਆ ਵੀ ਲੋਕ ਮੈਂ ਜੋ ਕੀਤਾ ਸੀ, ਜੋ ਗੱਲਬਾਤ ਕੀਤੀ ਸੀ। ਫੈਜ਼ਲ ਹਸਨ ਚੌਹਾਨ ਨੂੰ ਕੌਣ ਹੈ ਜਿਹੜਾ ਸਟੈਂਡਿੰਗ ਕਮੇਟੀ ਦੇ ਸਾਹਮਣੇ ਲਿਜਾਏਗਾ? ਜਿਹੜੀ ਈਮਾਨ ਮਜ਼ਾਰੀ ਹੈ, ਉਹ ਵੀ ਤੇ ਤੁਹਾਡੇ ਅਗੇਂਸਟ ਖਲੋਤੀ ਹੈ ਨਾ, ਪੰਜਾਬੀ ਹੈ ਨਾ, ਤੁਹਾਡੇ ਅਗੇਂਸਟ ਖਲੋਤੀ ਹੈ। ਉਹਦੇ ਖਿਲਾਫ ਤੁਸੀਂ ਕੋਈ ਗੱਲ, ਕੋਈ ਬਾਤ, ਜਾਓ ਸਟੈਂਡਿੰਗ ਕਮੇਟੀ ਦੇ ਵਿੱਚ। ਉਹ ਤੇ ਬਲਕਿ ਕੱਲ ਮੈਂ ਇੱਕ ਵੀਡੀਓ ਵੇਖ ਰਿਹਾ ਸੀ ਵਕੀਲਾਂ ਨਾਲ, ਉਹ ਸਿੱਧੀ ਐਸਟੈਬਲਿਸ਼ਮੈਂਟ ਨੂੰ ਗਾਲਾਂ ਕੱਢ ਰਹੀ ਹੈ। ਐਸਟੈਬਲਿਸ਼ਮੈਂਟ ਉਹਦੇ ਕੋਲੋਂ ਜ਼ਾਹਿਰ ਹੈ ਤੁਸੀਂ ਉਹ ਸਾਰੇ ਮਾਮਲਾਤ, ਮਸਲੇ ਜਿੰਨੇ ਵੀ ਨੇ ਤੁਸੀਂ ਜਾਣਦੇ ਹੋ। ਹੁਣ ਇਹਨਾਂ ਤੁਸੀਂ ਵੇਖੋ ਕਿ ਉਹਦੇ ਵਿੱਚ ਇਹ ਸਾਰੇ ਲੋਕ ਜਿੰਨੇ ਵੀ, ਉਹਨਾਂ 'ਚ ਮੈਜੋਰਟੀ ਪੰਜਾਬ ਔਰ ਪੰਜਾਬੀਅਤ ਦੇ ਖਿਲਾਫ ਪੰਜਾਬੀਆਂ ਦੀ ਹੈ। ਰਜ਼ੀ ਦਾਦਾ, ਮੈਨੂੰ ਦੱਸੋ ਕਿ ਕਿੰਨਾ ਕੁ ਪੰਜਾਬੀ ਵਾਸਤੇ, ਅਗਰ ਕੋਈ ਯਾਰ ਇੱਕ ਲਫ਼ਜ਼ ਤੁਸੀਂ ਇੰਨੇ ਕੁ ਧਰਿਆਏ ਹੈਗੇ ਜੇ, ਇੰਨੇ ਮੈਂ ਕਹਾਂਗਾ ਮਾਸੂਮ ਹੈਗੇ ਜੇ ਜਾਂ ਪਾਗਲ ਹੈਗੇ ਜੇ ਕਿ ਕੋਈ ਬੰਦਾ ਇਹ ਗੱਲ ਕਰ ਦਿੰਦਾ ਤੇ ਤੁਸੀਂ ਚੁੱਕ ਕੇ ਉਹਨੂੰ ਹੀਰੋ ਬਣਾਉਣਾ ਸ਼ੁਰੂ ਕਰ ਦਿੰਦੇ ਹੋ। ਉਹਨੇ ਕੀ ਪੰਜਾਬ ਵਾਸਤੇ ਐਸਾ ਕਰ ਦਿੱਤਾ ਹੈ ਜਿਹਦਾ ਕਰਕੇ ਤੁਹਾਨੂੰ, ਔਰ ਫਿਰ ਉਹਨੇ ਬਲਕਿ ਕੋਈ ਗੱਲ ਕੀਤੀ ਵੀ ਸੀ, ਉਹਦੀ ਵਜ਼ਾਹਤ ਨਹੀਂ ਦੇ ਸਕਿਆ ਤੇ ਖਲੋ ਜਾਂਦਾ, ਠੀਕ ਹੈ ਨੌਕਰੀ ਤੇ ਉਹਦੀ ਚਲੇਗੀ, ਔਰ ਨੌਕਰੀ ਦਾ ਕਰਕੇ ਮਾਫੀ ਮੰਗ ਰਿਹਾ ਕਿ ਮੇਰੀ ਨੌਕਰੀ ਵਾਪਸ ਆ ਜਾਵੇ। ਕਿਸ ਕਰਕੇ? ਕਵੇ ਨਾ ਮੈਂ ਖਲੋਤਾ ਹਾਂ, ਕਵੇ ਮੈਂ ਪੰਜਾਬ ਦੇ ਹੱਕ 'ਚ ਖਲੋਤਾ ਹਾਂ। ਹੋਰ ਉਹਦੇ ਕੋਲ ਥੋੜ੍ਹੀਆਂ ਚੀਜ਼ਾਂ ਨੇ ਪੰਜਾਬੀ ਦੇ ਹੱਕ 'ਚ ਬੋਲਣ ਵਾਸਤੇ। ਪੰਜਾਬੀ ਗੁੰਗੇ ਨੇ, ਬੇਜ਼ੁਬਾਨ ਨੇ। ਅਦਾਲਤ ਇੱਕ ਫੈਸਲਾ ਦੇ ਚੁੱਕੀ ਹੈ ਕਿ ਪੰਜਾਬ ਦੇ ਵਿੱਚ ਪੰਜਾਬੀ ਰਾਈਜ ਹੋਵੇ, ਉੱਤੇ ਤੁਹਾਡੀ ਗਵਰਨਮੈਂਟ ਤੇ ਅਦਾਲਤ ਦੀ ਗੱਲ ਵੀ ਨਹੀਂ ਸੁਣ ਰਹੀ। ਦੱਸੋ ਨਾ। ਔਰ ਜਦੋਂ ਪੰਜਾਬੀ ਦੀ ਗੱਲ ਹੁੰਦੀ ਉਦੋਂ ਅਸੈਂਬਲੀ ਦੇ ਵਿੱਚ ਪੰਜਾਬ ਦੇ ਵਿੱਚ ਹੀ ਬਹੁਤ ਸਾਰੇ ਲਹਿਜਿਆਂ ਨੂੰ ਤੁਸੀਂ ਜ਼ੁਬਾਨਾਂ ਬਣਾ ਕੇ ਪੇਸ਼ ਕਰ ਦਿੰਦੇ ਹੋ। ਸਿੰਧ ਦੀ ਮੈਂ ਗੱਲ ਕਰਾਂਗਾ, ਸਿੰਧੀ ਜਿਸ ਤਰ੍ਹਾਂ ਦੇ ਵੀ ਕੌਮਪ੍ਰਸਤ ਨੇ, ਘੱਟੋ ਘੱਟ ਅਸੀਂ ਉਸ ਤਰ੍ਹਾਂ ਦੇ ਨਹੀਂ ਬਣਨਾ ਚਾਹੁੰਦੇ ਜਿਸ ਤਰ੍ਹਾਂ ਦੀ ਉਹਨਾਂ ਦੀ ਮੈਜੋਰਟੀ ਕੌਮਪ੍ਰਸਤਾਂ ਦੀ। ਤੇ ਪੜ੍ਹੇ ਲਿਖੇ ਲੋਕ, ਸਮਝਦਾਰ ਲੋਕ ਮੌਜੂਦ ਨੇ ਜਿਨ੍ਹਾਂ ਕੋਲੋਂ ਤੁਸੀਂ ਅਗਰ ਸ਼ਊਰ ਸਿੱਖਣਾ ਹੈ ਤੇ। ਔਰ ਥੋੜ੍ਹੀ ਬਹੁਤੀ ਜਿਹੜੀ ਇੱਥੇ ਕੌਮਪ੍ਰਸਤੀ ਪੰਜਾਬ 'ਚ ਆਈ ਹੈ ਨਾ, ਇਹ ਸਿੰਧ ਦੀ ਦੇਣ ਹੈ, ਸਿੰਧੀਆਂ ਦੀ ਦੇਣ ਹੈ। ਪੰਜਾਬੀ ਜਿਹੜੇ ਉੱਥੇ ਆਬਾਦ ਸਨ ਜਾਂ ਪੰਜਾਬੀ ਗਏ ਜਿਹੜੇ ਸਿੰਧ ਵਿੱਚ ਰਹੇ, ਉਹ ਸਿੰਧੀਆਂ ਦੀ ਹੁਬਲ ਵਤਨੀ ਆਪਣੀ ਧਰਤੀ ਦੇ ਨਾਲ, ਆਪਣੀ ਜ਼ੁਬਾਨ ਦੇ ਨਾਲ ਇੱਕ ਮੁਹੱਬਤ ਵੇਖ ਕੇ ਹੀ ਉਹ ਇੰਸਪੀਰੇਸ਼ਨ ਦੇ ਤੌਰ ਤੇ ਪੰਜਾਬੀ ਗੱਲ ਆਏ ਨੇ। ਉਹ ਮੁਤਾਸਰ ਹੋਏ ਸਿੰਧੀਆਂ ਦੇ ਕੋਲੋਂ ਇਸ ਮਾਮਲੇ 'ਚ। ਬਾਕੀ ਤੁਸੀਂ ਐਜੀਟੇਸ਼ਨ ਦੀ ਗੱਲ ਕਰੋ, ਆਪਣੇ ਮੁਫਾਦਾਤ ਦੀ, ਤੇ ਸਿਆਸਤਦਾਨ ਤੇ ਬਹੁਤ ਸਾਰੇ ਮਾਮਲਾਤ ਕਰਵਾਉਂਦੇ ਰਹਿੰਦੇ ਨੇ।
ਹੁਣ ਸਿੰਧ ਦੇ ਸਿਆਸੀ ਲੋਕ ਨੇ ਜਿਨ੍ਹਾਂ ਨੇ ਇਹ ਰਜ਼ੀ ਦਾਦਾ ਦੀ ਇਸ ਗੱਲ ਦੇ ਉੱਤੇ ਉਹਨੂੰ ਗੋਡਿਆਂ ਪਰਨੇ ਖਿਲਾਰਤਾ ਹੈ, ਹੱਥ ਜੜਵਾਤੇ ਨੇ। ਮੈਨੂੰ ਦੱਸੋ, ਅਨਵਰ ਮਕਸੂਦ ਕਰਾਚੀ ਦੇ ਵਿੱਚ ਉਹਨੇ ਸਿੰਧੀਆਂ ਦੇ ਖਿਲਾਫ ਗੱਲ ਕੀਤੀ ਸੀ ਤੇ ਉਹਨੂੰ ਸ਼ਾਹ ਜੋ ਰਸਾਲੋ ਫੜ ਕੇ ਮਾਫੀ ਮੰਗਣੀ ਪਈ ਸੀ। ਦੱਸੋ, ਪੰਜਾਬੀਆਂ ਦੇ ਤੇ ਆ ਕੇ ਉਹ ਡਰਾਮਾ ਵੀ ਕਰ ਗਿਆ ਲਾਹੌਰ ਦੇ ਵਿੱਚ। ਕਿਹੜੇ ਪੰਜਾਬੀ ਨੇ ਇਤਜਾਜ ਕੀਤਾ ਕਿ ਤੂੰ ਸਾਡੇ ਪੰਜਾਬੀਆਂ ਦੇ ਖਿਲਾਫ ਆਪਣੇ ਡਰਾਮੇ ਦੇ ਵਿੱਚ ਕਿਰਦਾਰ ਜਿਹੜੇ ਨੇ ਉਹਦੇ ਨਾਲ ਪੰਜਾਬੀ ਦਾ ਤਸ਼ਖੁਸ ਜਿਹੜਾ ਹੈ, ਚਿਹਰਾ ਜਿਹੜਾ ਹੈ ਉਹ ਮਸਖ ਹੋਇਆ ਹੈ? ਕਿਹੜੇ ਪੰਜਾਬੀ ਨੇ ਇਤਜਾਜ ਕੀਤਾ ਅਨਵਰ ਮਕਸੂਦ ਦੇ ਖਿਲਾਫ? ਉਹਨੂੰ ਕੋਈ ਫਰਕ ਨਹੀਂ ਪੈਂਦਾ। ਤੇ ਕੀ ਤੁਹਾਡੇ ਇੰਨੇ ਜ਼ਿਆਦਾ ਹੋਣ ਦਾ ਕੀ ਫਾਇਦਾ ਹੈ? ਉਹ ਸ਼ਊਰ ਵਾਲੇ ਹੋਵੋ ਭਾਵੇਂ ਥੋੜੇ ਜਿਹੇ ਹੋਵੋ, ਕਮ ਅਜ਼ ਕਮ ਤੁਹਾਨੂੰ ਆਪਣੀ ਹਿਸਟਰੀ ਦਾ, ਆਪਣੇ ਲੋਕਾਂ ਦਾ ਪਤਾ ਹੋਣਾ ਚਾਹੀਦਾ, ਆਪਣੀ ਤਾਰੀਖ ਦਾ ਪਤਾ ਹੋਣਾ ਚਾਹੀਦਾ ਕਿ ਤੁਹਾਡੀ ਕਿੰਨੀ ਵੱਡੀ ਤਾਰੀਖ ਹੈ, ਤੁਸੀਂ ਕਿੰਨੇ ਵੱਡੇ ਸੋ। ਅਫਜ਼ਲ ਹਸਨ ਰੰਧਾਵਾ ਸਾਹਿਬ ਦਾ ਇੱਕ ਮੈਨੂੰ ਸ਼ੇਰ ਉਹਦੇ ਵਿੱਚੋਂ ਹੀ ਮੈਂ ਦਿੰਦਾ ਹੈ ਕਿ ਦਰਿਆਵਾਂ ਦੇ ਹਾਣੀ ਸਾਂ, ਤਰਨੇ ਪੈ ਗਏ ਖਾਲ ਨਹੀਂ ਮਾਏ। ਅਸੀਂ ਤਾਂ ਦਰਿਆਵਾਂ ਦੇ ਰਹਿਣ ਵਾਲੇ ਹਾਂ, ਖਾਲਾਂ ਦੇ ਵਿੱਚ ਕੀ ਤਰਿਆ ਜਾ ਸਕਦਾ ਹੈ? ਘਸੀਟੇ ਹੀ ਮਾਰਨ ਡਏ ਅਸੀਂ, ਰਗੜਨ ਡਏ ਆਪਣੀ ਛਾਤੀ, ਐਵੇਂ ਫਜ਼ੂਲ ਦੇ ਵਿੱਚ ਹੀ ਜ਼ੋਰ ਲਾਈ ਜਾ ਰਹੇ ਹਾਂ। ਇਹ ਜਿੰਨੇ ਵੀ ਹੁਣ ਦੋਸਤ ਪੋਸਟਾਂ ਲਾ ਰਹੇ ਨੇ, ਕਿਆ ਉਹ ਇਹਦਾ ਦਿਫਾ ਕਿਸ ਤਰ੍ਹਾਂ ਕਰਦੇ ਨੇ? ਮਤਲਬ ਤੁਹਾਨੂੰ ਕੋਈ ਗਾਲ ਕੱਢ ਰਿਹਾ ਹੈ ਤੇ ਉਹਦੇ ਕੋਲ ਪੁੱਛਣ ਦੀ ਬਜਾਏ ਵੀ ਕਿਉਂ ਕੱਢ ਰਹੇ ਹੈ? ਇਹੀ ਗਵਰਨਮੈਂਟ ਹੈ ਨਾ, ਉਹਨੇ ਪੰਜਾਬੀਆਂ ਦੇ ਕਤਲ ਕਿੰਨੇ ਹੋਏ ਨੇ ਕਾਰਡ ਵੇਖ ਕੇ ਬਲੋਚਿਸਤਾਨ ਦੇ ਵਿੱਚ। ਮੈਨੂੰ ਦੱਸੋ ਕਿ ਇੱਕ ਮੁਜ਼ੰਮਤੀ ਬਿਆਨ ਤੱਕ ਦਿੱਤਾ ਹੋਵੇ। ਉਲਟਾ ਉਹਨਾਂ ਨੇ ਕਿਹਾ ਕਿ पंजाब के रहने वाले, ए स्टेटमेंट है, पंजाब के रहने वाले। पंजाब के रहने वाले कौन ने? पंजाबी ने ना, कि पंजाब के रहने वाले अफगानी ने कौन ने? ये दसिया जाए। इन्होंने इन्हां चीज़ों को वेखीदा है कि एक बंदा अपनी रोजी रोटी वास्ते या मामले ਉਹਦੇ वास्ते कर रहा है, या एक ਉਹਦੇ अंदर हुब है धरती की, ਉਹ ਤਾਂ कर रहा है। ਹੁਣ ਜਿੰਨੀਆਂ ਵੀ ਚੀਜ਼ਾਂ ਹੋਈਆਂ ਉਹਨਾਂ ਨੂੰ ਗੜਮੜ ਕਰਕੇ ਔਰ ਸਾਹਮਣੇ ਲਿਆਂਦਾ ਜਾ ਰਿਹਾ ਜੀ। ਰਜ਼ੀ ਦਾਦਾ ਦਵੇ ਸਟੇਟਮੈਂਟ, ਮਾਫੀਆਂ ਕਿਉਂ ਮੰਗ ਰਿਹਾ ਜਾ ਕੇ? ਔਰ ਤੁਸੀਂ ਲਾਓ ਇਹਨਾਂ ਦੇ ਖਿਲਾਫ, ਇਹ ਜਿਹੜੇ ਦੂਸਰੇ ਵੀ ਸਾਫੀ ਤੁਹਾਡੇ ਖਿਲਾਫ ਗੱਲਾਂ ਕਰਦੇ ਨੇ, ਘੇਰਾਓ ਕਰੋ ਨਾ, ਘੇਰਾ ਪਾਓ ਉਹਨਾਂ ਨੂੰ। ਕੌਮ ਪ੍ਰਸਤੀ, ਇੱਥੇ ਕੌਮ ਪ੍ਰਸਤੀ ਕਿਹੜੀ ਕੌਮ ਪ੍ਰਸਤੀ? ਅਸੀਂ ਬਰਾਦਰੀ ਤੋਂ ਸ਼ੁਰੂ ਹੁੰਨੇ ਆ ਤੇ ਪਹਿਲੇ ਸਾਡੇ ਵਾਸਤੇ ਬਰਾਦਰੀ ਹੁੰਦੀ ਹੈ। ਕੋਈ ਰਾਈ ਹੈ ਤੇ ਪਹਿਲੇ ਉਹ ਰਾਈਆਂ ਦੀ ਗੱਲ ਕਰ ਰਿਹਾ, ਕੋਈ ਜੱਟ ਹੈ ਤੇ ਉਹ ਜੱਟਾਂ ਦੀ ਗੱਲ ਕਰ ਰਿਹਾ, ਕੋਈ ਗੁੱਜਰ ਹੈ ਤੇ ਉਹਨਾਂ ਦੀ ਗੱਲ ਕਰ ਰਿਹਾ, ਕੋਈ ਰਾਜਪੂਤ ਹੈ ਉਹਨਾਂ ਦੀ ਗੱਲ ਕਰ ਰਿਹਾ, ਕੋਈ ਸੈਯਦ ਹੈ ਤੇ ਉਹ ਸੁਪੀਰੀਅਰ ਹੈ। ਸਿੰਧ ਦੇ ਵਿੱਚ ਕਦੀ ਇਸ ਤਰ੍ਹਾਂ ਵੇਖਿਆ ਜੀ? ਸਿੰਧ ਦੇ ਵਿੱਚ ਸਾਰੇ ਸਿੰਧੀ ਨੇ। ਇੱਕ ਸਿੰਧੀ ਮੌਲਵੀ ਹਿੰਦੂ ਪੰਡਤ ਦੇ ਨਾਲ ਖਲੋ ਕੇ आसानी सहूलत महसूस करेगा, अच्छा महसूस करेगा निस्बतन किसी दूसरी कौम के किसी मौलवी दे नाल खलोण तो। इनू कहंदे कौम प्रस्ती। कदी वेख्या जे तुसी कि सिंध दे विच किसी मंदिर दे उत्ते हमला होया होवे? पिछले साल दी गल है, बहुत ही दूर नहीं है। शाह नवाज कुंबर, डॉक्टर शाह नवाज कुंबर दे उत्ते ब्लासफेमी दा किया गया, अटैक किया गया और उन्होंने विचारे नूं मार दिता गया। और उहदे वास्ते सिंधी किवें निकले? एक मिसाल कायम की। आइंदा किसी नूं जुरत नहीं है कि वो इस तरह का कोई कौम नूं वंडण वाला काम कर जाए। और ये जिन्ने वो केस भी पता लगा कि सारे का सारा झूठा केस सी, ਉਹਦੇ 'ਚ ਕੋਈ ਹਕੀਕਤ ਨਹੀਂ ਸੀ, ਮਾਮਲਾ ਪਿੱਛੇ ਕੁਝ ਹੋਰ ਸੀ। ਔਰ ਤੁਸੀਂ ਪੰਜਾਬ ਵਿੱਚ ਵੇਖਦੇ ਹੋ ਆਏ ਦਿਨ ਅਜੇ ਵੀ ਪੰਜਾਬੀ ਇੱਕ ਦੂਸਰੇ ਨੂੰ ਵੱਢਣ ਡਏ ਨੇ। ਵੇਖਿਆ ਕਿੰਨੇ ਚਰਚਾਂ ਤੇ ਹਮਲੇ ਹੁੰਦੇ ਨੇ? ਕੌਣ ਕਹਿੰਦਾ ਹੈ? ਕਿਹਦੇ ਕਹਿਣ ਤੇ ਹੁੰਦੇ ਨੇ? ਅਸੀਂ ਤੇ ਇੱਥੇ ਧਰਮ ਚੋਂ ਅਜੇ ਤੱਕ ਜਿਹੜਾ ਅੰਗਰੇਜ਼ ਨੇ ਲੀਕ ਵਾਈ ਸੀ ਉਹਦੇ ਚੋਂ ਬਾਹਰ ਨਹੀਂ ਨਿਕਲੇ। ਅਸੀਂ ਇਹ ਕਹਿੰਦੇ ਆ ਮਸੀਹ ਹੈਗਾ, ਇਹ ਸਿੱਖ ਹੈਗਾ, ਇਹ ਮੁਸਲਮਾਨ ਹੈਗਾ, ਹਿੰਦੂ ਹੈਗਾ। ਉਹ ਕੌਮ ਦੇ ਵਿੱਚ ਬਹੁਤ ਸਾਰੇ ਮਜ਼ਾਹਿਬ ਹੁੰਦੇ ਨੇ।
ਤੁਸੀਂ ਕਦੀ ਵੇਖਿਆ ਕਿ ਉੱਥੇ ਇਸ ਤਰ੍ਹਾਂ ਦਾ ਮਾਮਲਾ ਸਿੰਧ ਦੇ ਵਿੱਚ ਮਜ਼ਹਬੀ ਮੁਨਾਫਰਤ ਵਾਲਾ ਹੋਇਆ ਹੋਵੇ? ਇੱਥੇ ਅਸੀਂ ਤੌਬਾ ਕਰਦੇ ਰਹਿੰਦੇ ਹਾਂ, ਡਰਦੇ ਰਹਿੰਦੇ ਹਾਂ। ਇੱਥੇ ਤੇ ਇੱਕ ਫਿਰਕੇ ਇੱਕ ਦੂਸਰੇ ਦੇ ਇੰਨੇ ਖਿਲਾਫ ਹੋਏ ਹੁੰਦੇ ਨੇ। ਕੌਮ ਪ੍ਰਸਤੀ ਜਿਹੜੀ ਹੈ, ਕੌਮ ਨੂੰ ਮੁਤਹਿਦ ਰੱਖਣ ਦਾ ਨਾਂ ਹੈ, ਕੌਮੀ ਏਕਤਾ ਦਾ ਨਾਂ ਹੈ। ਕੌਮ ਪ੍ਰਸਤੀ ਜਿੱਥੇ ਹੁੰਦੀ ਹੈ ਉੱਥੇ ਲੋਕ ਇੱਕ ਦੂਸਰੇ ਨਾਲ ਮੁਹੱਬਤ ਕਰਦੇ ਔਰ ਦੂਸਰੀਆਂ ਕੌਮਾਂ ਦਾ ਇਹਤਰਾਮ ਕਰਦੇ ਨੇ। ਤੁਸੀਂ ਵੇਖਿਆ ਕਿ ਮੈਨੂੰ ਯਕੀਨ ਕਰੋ, ਉਹ ਵੇਖ ਕੇ ਮੈਂ ਬਲਕਿ ਆਪਣੀ ਟਾਈਮਲਾਈਨ ਤੇ ਬਹੁਤ ਸਾਰੀਆਂ ਵੀਡੀਓਜ਼ ਮੰਗਵਾ ਕੇ ਬਹੁਤ ਸਾਰੀਆਂ ਸ਼ੇਅਰ ਕੀਤੀਆਂ। ਜਦੋਂ ਡਾਕਟਰ ਸ਼ਾਹ ਨਵਾਜ਼ ਕੁੰਬਰ ਦਾ ਜਨਾਜ਼ਾ ਹੋਇਆ ਤੇ ਉੱਥੋਂ ਦੇ ਲੋਕ, ਫਕੀਰ, ਗਾਇਕ, ਉੱਥੋਂ ਦੇ ਐਕਟਿਵਿਸਟ ਜਿੰਨੇ ਵੀ ਨੇ, ਉਹ ਇੱਕ ਪਲੇਟਫਾਰਮ ਤੇ ਖਲੋਤੇ ਸਨ, ਬਗੈਰ ਕਿਸੇ ਡਰ ਤੋਂ, ਬਗੈਰ ਕਿਸੇ ਖੌਫ ਤੋਂ। ਉਹਨਾਂ ਨੇ ਖੌਫ ਨੂੰ ਤੋੜਿਆ। ਔਰ ਤੁਸੀਂ ਇੱਥੇ ਅਜੇ ਤੱਕਰ ਅਸੀਂ ਉਹਨਾਂ ਖੌਫਾਂ ਵਿੱਚੋਂ ਹੀ ਨਹੀਂ ਨਿਕਲੇ। ਬਈ ਜਿਹੜੇ ਉੱਥੇ ਬਾਹਰ ਤੁਹਾਨੂੰ ਪੰਜਾਬੀਆਂ ਨੂੰ ਗਾਲਾਂ ਕੱਢਦੇ ਨੇ ਜਾਂ ਤੁਹਾਨੂੰ ਤੰਗ ਕਰਦੇ ਨੇ ਜਾਂ ਕੁਝ ਮਾਮਲਾ ਹੁੰਦਾ ਹੈ, ਤੁਸੀਂ ਪੰਜਾਬੀ ਕਦੀ ਮੁਨਜ਼ਮ ਹੋ ਕੇ ਇੱਕ ਜਲੂਸ ਕੱਢਿਆ? ਅੱਜ ਤੱਕਰ ਕਿਸੇ ਚਰਚ ਤੇ ਅਗਰ ਹਮਲਾ ਹੋਇਆ ਹੋਵੇ ਤੇ ਮੈਂ ਕੋਈ ਐਸੇ ਕੌਮਪ੍ਰਸਤ ਆਏ ਨੇ ਜਿਨ੍ਹਾਂ ਇੱਕ ਬਹੁਤ ਵੱਡਾ ਜਲੂਸ ਕੱਢਿਆ ਹੋਵੇ ਕਿ ਇਹਦੀ ਤਹਿਕੀਕ ਹੋਣੀ ਚਾਹੀਦੀ ਹੈ? ਸਾਰੇ ਸਬੂਤ ਮੌਜੂਦ ਨੇ ਕਿ ਜੋ ਇੰਤਹਾ ਪਸੰਦਾਂ ਨੇ ਇੱਥੇ ਪੰਜਾਬੀਆਂ ਨੂੰ ਵੰਡਣ ਵਾਸਤੇ ਕੀਤਾ, ਕਦੀ ਉਹ ਕੁਰਾਨ ਸ਼ਰੀਫ ਨੂੰ ਜਾ ਕੇ ਚਰਚ ਦੀ ਕੰਧ ਤੇ ਰੱਖ ਆਂਦੇ ਨੇ ਜਾਂ ਕਿਆਰੀ 'ਚ ਰੱਖ ਆਂਦੇ ਨੇ, ਉਹਦੀਆਂ ਵੀਡੀਓਜ਼ ਮੌਜੂਦ ਨੇ, ਲੇਕਿਨ ਉਹਨਾਂ ਨੂੰ ਸਜ਼ਾਵਾਂ ਨਹੀਂ ਦਿੱਤੀਆਂ ਗਈਆਂ। ਪੰਜਾਬੀ ਕੌਮ ਪ੍ਰਸਤੀ ਏਡੀ ਕੋਈ ਸੌਖੀ ਨਹੀਂ ਹੈ। ਦੂਜੇ ਕੌਮ ਪ੍ਰਸਤ ਬਹੁਤ ਸੌਖੇ ਹੋ ਸਕਦੇ ਨੇ ਔਰ ਕਰ ਸਕਦੇ ਨੇ, ਕਿਉਂਕਿ ਉਹਨਾਂ ਕੋਲ ਇੱਕ ਨਿਸ਼ਾਨਾ ਹੈ ਪੰਜਾਬੀ। ਪਾਕਿਸਤਾਨ 'ਚ ਜਿੰਨੀਆਂ ਦੂਸਰੀਆਂ ਕੌਮਾਂ ਰਹਿਣ ਵਾਲੀਆਂ ਨੇ, ਉਹ ਪੰਜਾਬੀਆਂ ਨੂੰ ਗਾਸਬ ਕਹਿੰਦੀਆਂ ਨੇ, ਜ਼ਾਲਮ ਕਹਿੰਦੀਆਂ ਨੇ, ਹੋਰ ਬੜਾ ਕੁਝ ਕਹਿੰਦੀਆਂ ਨੇ। ਤੁਸੀਂ ਅੱਗੋਂ ਕੋਈ ਜਵਾਬ ਦਿੱਤਾ? ਤੁਸੀਂ ਆਪਣੀ ਖਾਮੋਸ਼ੀ ਤੋਂ ਸਾਬਤ ਕਰਦੇ ਹੋ ਕਿ ਤੁਸੀਂ ਹੈਗੇ ਹੋ। ਕਿਆ ਤੁਸੀਂ ਆਪਣੇ ਹਿੱਸੇ ਦੀਆਂ ਸਾਰੀਆਂ ਚੀਜ਼ਾਂ ਦੂਸਰਿਆਂ ਨੂੰ ਨਹੀਂ ਦਿੰਦੇ? ਤੁਸੀਂ ਨਹੀਂ ਦਿੰਦੇ, ਤੁਹਾਡੇ ਕੋਲੋਂ ਲਈਆਂ ਜਾਂਦੀਆਂ ਨੇ। ਕਿਆ ਤੁਹਾਡੇ ਫੰਡਸ ਜਿਹੜੇ ਨੇ ਦੂਸਰੇ ਸੂਬਿਆਂ ਦੇ ਵਿੱਚ ਅਗਰ ਲੱਗਣ ਤੇ ਕਦੀ ਪੰਜਾਬੀ ਆਵਾਮ ਕੋਲੋਂ ਪੁੱਛਿਆ ਗਿਆ? ਕਿਆ ਤੁਹਾਡੇ ਤੇ ਟੈਕਸਾਂ ਦਾ ਐਕਸਟਰਾ ਭਾਰ ਪਾਇਆ ਜਾਵੇ ਤੇ ਤੁਹਾਡੇ ਕੋਲ ਪੁੱਛਿਆ ਗਿਆ? ਤੁਸੀਂ ਆਪਣੀ ਭੁੱਖ ਨੰਗ ਦੇ ਖਿਲਾਫ ਨਹੀਂ ਬੋਲ ਰਹੇ, ਹੋਰ ਤੁਸੀਂ ਕੀ ਕਰ ਸਕਦੇ ਹੋ? ਜਿੰਨੇ ਪੰਜਾਬ ਦੇ ਖਿਲਾਫ, ਪੰਜਾਬੀ ਦੇ ਖਿਲਾਫ, ਪੰਜਾਬੀ ਕੌਮੀਅਤ ਦੇ ਖਿਲਾਫ ਪੰਜਾਬੀ ਨੇ, ਦੂਜੇ ਤੇ ਕੁਝ ਵੀ ਨਹੀਂ ਉਹਦੇ ਮੁਕਾਬਲੇ ਤੇ। ਇੱਥੇ ਤੇ ਜਿਵੇਂ ਮੈਂ ਕਿਹਾ, ਬਰਾਦਰੀ ਤੋਂ ਸ਼ੁਰੂ ਹੁੰਦੇ ਨੇ ਤੇ ਬਰਾਦਰੀ ਤੇ ਖਤਮ। ਕੌਮ ਪ੍ਰਸਤੀ ਬਹੁਤ ਅੱਗੇ ਦੀ ਗੱਲ ਹੈ। ਧਰਮ ਨੂੰ ਵੀ ਇੱਕ ਸਾਈਡ ਤੇ, ਮਜ਼ਹਬ ਹਰ ਬੰਦੇ ਦਾ ਜ਼ਾਤੀ ਮਸਲਾ ਹੈ। ਅਸੀਂ ਕੌਮ ਪ੍ਰਸਤ ਉਦੋਂ ਬਣਨੇ ਆ ਜਦੋਂ ਅਸੀਂ ਆਪਣੇ ਖਿੱਤੇ ਦੇ ਲੋਕਾਂ ਨੂੰ, ਆਪਣੇ ਲੋਕਾਂ ਨੂੰ, ਆਪਣੀ ਕੌਮ ਨੂੰ ਪਿਆਰ ਕਰਨੇ, ਉਹਨਾਂ ਦੇ ਹੱਕ ਹਕੂਕ ਦਾ ਖਿਆਲ ਰੱਖਨੇ ਆ। ਤੇ ਜਦੋਂ ਅਸੀਂ ਰਾਈ, ਜੱਟ, ਰਾਜਪੂਤ, ਗੁੱਜਰ, ਸੈਯਦ, ਹੋਰ ਬਹੁਤ ਸਾਰੀਆਂ ਜ਼ਾਤਾਂ ਗੋਤਾਂ ਬਣੇ ਰਵਾਂਗੇ ਨਾ, ਅਸੀਂ ਕੌਮ ਪ੍ਰਸਤ ਨਹੀਂ ਬਣ ਸਕਦੇ। ਅਸੀਂ ਕੌਮ ਪ੍ਰਸਤੀ ਦੀ ਗੱਲ ਨਹੀਂ ਕਰ ਸਕਦੇ। ਅਸੀਂ ਤੇ ਅਜੇ ਤੱਕਰ ਜਿਹੜੀ ਅੰਗਰੇਜ਼ ਨੇ ਲੀਹ ਵਾਈ ਸੀ ਉਹਦੇ ਵਿੱਚੋਂ ਹੀ ਨਹੀਂ ਨਿਕਲ ਸਕੇ। ਹਾਂ, ਮੈਂ ਜਿਨ੍ਹਾਂ ਨੂੰ ਅਸਲ ਕੌਮ ਪ੍ਰਸਤ ਮੰਨਣਾ ਵਾ, ਮੇਰਾ ਬਾਬਾ ਫਰੀਦ, ਫਰੀਦਾ ਖਾਕ ਨਾ ਨਿੰਦਗੇ ਖਾਕੋ ਜੇੜ ਨਾ ਕੋਏ, ਜਿਉਂਦਿਆਂ ਪੈਰਾਂ ਤਲੇ ਰਹੇ ਮੋਇਆਂ ਉੱਪਰ ਹੋਏ। ਨਾਨਕ ਸ਼ਾਹ ਫਕੀਰ, ਬਾਬਾ ਨਾਨਕ ਜੀ, ਤੀਰਥ ਯਾਤਰਾ ਬਨਾਰਸ, ਕਿਉਂਕਿ ਬਾਬਾ ਜੀ ਦੀਆਂ ਸਾਖੀਆਂ ਪੂਰੀ ਦੁਨੀਆ ਦੇ ਵਿੱਚ, ਉਹਨਾਂ ਨੇ ਪੂਰੀ ਦੁਨੀਆ ਨੂੰ ਪੈਦਲ ਟੁਰ ਕੇ ਵੇਖਿਆ, ਆਬਜ਼ਰਵ ਕੀਤਾ। ਔਰ ਉਹਦੇ ਵਿੱਚ ਹੀ ਹੈ ਕਿ ਜਦੋਂ ਆਪ ਬਨਾਰਸ ਪਹੁੰਚੇ ਨੇ ਤੇ ਜਿਹੜੇ ਪੰਡਤ ਸਨ ਉਹ ਸਵੇਰ ਉੱਠ ਕੇ ਸੂਰਜ ਵੱਲ ਪਾਣੀ ਗੰਗਾ ਚੋਂ ਸੁੱਟ ਰਹੇ ਸਨ।
ਤੇ ਬਾਬਾ ਜੀ ਨੇ ਪੁੱਛਿਆ ਕੀ ਕਰ ਰਹੇ ਹੋ? ਉਹਨਾਂ ਕਿ ਸੂਰਯ ਦੇਵ ਨੂੰ ਅਸੀਂ ਨਮੋਹ ਕਰ ਰਹੇ ਹਾਂ, ਠੰਡਾ ਕਰ ਰਹੇ ਹਾਂ। ਤੇ ਬਾਬਾ ਜੀ ਨੇ ਉਹਦੇ ਮੁਖਾਲਫ ਸੰਮਤ ਜਿੱਧਰ ਪੰਜਾਬ ਸੀ ਉਧਰ ਪਾਣੀ ਸੁੱਟਣਾ ਸ਼ੁਰੂ ਕਰ ਦਿੱਤਾ। ਉਹਨਾਂ ਨੇ ਪੁੱਛਿਆ ਬਾਬਾ ਜੀ ਇਹ ਕੀ ਕਰ ਰਹੇ ਹੋ ਤੁਸੀਂ? ਸੂਰਯ ਦੇਵ ਤੇ ਇੱਧਰ ਹੈ। ਉਹਨਾਂ ਕਿ ਮੈਨੂੰ ਨਹੀਂ ਪਤਾ ਕਿ ਸੂਰਯ ਦੇਵ ਨੂੰ ਪਾਣੀ ਦੀ ਜ਼ਰੂਰਤ ਹੈ ਜਾਂ ਨਹੀਂ, ਮੇਰੇ ਪੰਜਾਬ ਨੂੰ ਪਾਣੀ ਦੀ ਜ਼ਰੂਰਤ ਹੈ, ਮੈਂ ਆਪਣੇ ਪੰਜਾਬ ਵੱਲ ਪਾਣੀ ਸੁੱਟ ਰਿਹਾ। ਇਹ ਮੇਰਾ ਬਾਬਾ ਨਾਨਕ, ਮੈਂ ਉਹਨੂੰ ਕੌਮ ਪ੍ਰਸਤ ਮੰਨਦਾ। ਸ਼ਾਹ ਹੁਸੈਨ ਜੋ ਮੁਗਲ ਇੰਪਾਇਰ, ਮੁਗਲਾਂ ਦੇ ਖਿਲਾਫ ਦੁੱਲੇ ਭੱਟੀ ਨਾਲ ਖਲੋਤਾ ਹੈ, ਉਹ ਕੌਮ ਪ੍ਰਸਤ ਮੰਨਦਾ। ਬਾਬਾ ਬੁੱਲਾ ਖਾਦਾ ਪੀਤਾ ਲਾਹੇ ਦਾ ਬਾਕੀ ਅਹਿਮਦ ਸ਼ਾਹ ਦਾ ਜੋ ਅਫਗਾਨੀਆਂ ਦੇ ਖਿਲਾਫ ਖਲੋਤਾ ਹੈ, ਮੈਂ ਉਹਨੂੰ ਕੌਮ ਪ੍ਰਸਤ ਮੰਨਦਾ। ख्वाजा गुलाम फरीद अपना मुल्क आप वसा पट अंग्रेजी थाने, मैं ख्वाजा गुलाम फरीद नूं कौम परस्त मानना। अगर कौम परस्ती दे अलंबरदार बनते हो तो किताबां नाल यारी पाओ, पढ़ो, आसफ खान साहब नूं पढ़ो। तुहानूं पता कि सिंधी का बहुत बड़ा आलम नबी बख्श बलोच है, मैं विच इस करके लाई जाना जिहड़ी चीज़ मेरे जहन च आंदी है। उत्थे सैयद सुमरो कलोड़े अबड़े जिन्ने भी ने, मतलब बहुत सारिया जातां साडियां पंजाब दियां और सिंध दियां जातां गोतां भी मिलदियां ने। वो पहले सिंधी ने, फिर सैयद ने, फिर होर कुछ ने, फिर स्मार्ट ने। उतों इत्थों तक कि जिहड़ियां इत्थों माइग्रेट करके बहुत सारिया जातां गोतां सिंध च गईयां ने, वो सिंधी ने पहले। ये सब तो वड्डी तुहाडे वास्ते मिसाल है कि मौलाना उबैदुल्ला सिंधी की सियालकोट का एक जवान उत्थे गया और वो सिंध धरती नाल किंज मुहब्बत कर रहा। क्या यार साडी धरती दे विच कोई मामला है जिहड़ी एक नाबरी दा एक गढ़ रही है। मैं मानना उधम सिंह सरदार नूं कौम प्रस्त, जिन्हें जलियांवाले बाग दा बदला जाके करनल उडवायर नूं फायर मार के लंदन दे विच लिया सी कि मैं अपने पंजाबी मजलूमां दा बदला लिया है, और अपना FIR दे विच नाम लिखाया सी राम मुहम्मद सिंह आजाद मसीह, और ओथ किदे ते लिया सी? हीर वारिस शाह ते। आसफ खान साहब नूं पढ़ो, शफकत तनवीर मिर्जा नूं पढ़ो। ओए पंजाबी कौम प्रस्त दे अलंबरदारो, ऐनोल हक फरीदकोटी सारी जिंदगी खोज करता रहा और उन्हें पंजाबी जुबान की तारीख वास्ते एक बहुत वड्डी किताब जिहड़ी है एक रिसर्च जमा की, और कोई पंजाबी उन्होंने छापिया नहीं, किसी पंजाबी ने कोई तैयार नहीं सी। और उर्दू साइंस बोर्ड ने कहा कि जिथे जिथे पंजाबी का ना है उत्थे उर्दू कर दिओ। उर्दू जुबान की तारीख के ना तो अज साइंस बोर्ड तो चुक लिया वो किताब। उस बेचारे ने कहा कि चलो कोई चीज़ सांभी तो जाएगी, मेरे बातों तो मेरे बालों ने हो सकते मेरे रद्दी च भेज देन। तो उन्हों का एडा वड्डा जखीरा मैनूं नहीं पता कित्थे गया किताबां दा उन्हों दे फौत होने तो बाद। एडे वड्डे लोग, मतलब मेरे जहन दे विच जिहड़ियां चीज़ां मतलब कौमी हवालियां दे नाल आ रही ने कि तुसीं अंदाज़ा करो कि इत्थे असीं ओह कहने आ कोई अपने नाम दे नाल बलोच लिखदा है तो कोई मतलब जो जातगोत लिखदा है, तो सानूं ये नहीं पता कि ये पंजाबी ने। असीं उन्हां दे खिलाफ गल्लां करन लग पैंदे आ फलाणे। ओ भाई ये बरादरियां ने पंजाबियां दे विच, पठान ने, बलोच ने, जट ने, राजपूत ने, जिन्ने भी ये बरादरियां ने जिहड़े सिंध में जाके आबाद हो गए, सिंध की गल करते ने, वो सिंधी ने। पंजाब च रह के जो पंजाब दी पंजाबी दी पंजाबीयत की गल करता है वो पंजाबी है, भावें वो सदियों तो रहिंदा होवे लेकिन पंजाब की गल नहीं करता, पंजाबीयत की गल नहीं करता, वो कहता पंजाबी। इत्थे बहुत सारियां ऐसियां चीज़ां जिहड़ियां मेरे जहन दे विच
ਕਿਤੇ ਘੁੰਮਣ ਡਈਆਂ ਨੇ, ਲੇਕਿਨ ਇਹ ਗੱਲ ਲੰਮੀ ਚੌੜੀ ਹੋ ਜਾਏਗੀ। ਤੇ ਖੁਦਾ ਦਾ ਨਾਂ ਜੇ ਮਤਲਬ ਤੁਸੀਂ ਵੇਖੋ ਕਿ ਸਿਆਸੀ ਕੂਵਤਾਂ ਬੰਦਿਆਂ ਨੂੰ ਕਿਸ ਤਰ੍ਹਾਂ ਇਸਤੇਮਾਲ ਕਰਦੀਆਂ ਨੇ। ਔਰ ਮੈਂ ਆਪਣੇ ਦੋਸਤਾਂ ਨੂੰ ਇਹ ਕਹਾਂਗਾ ਕਿ ਤੁਸੀਂ ਸਿੰਧੀ ਪੰਜਾਬੀ ਏਕਤਾ ਦਾ ਇੱਕ ਫੋਰਮ ਬਣਾਓ, ਉਹਦੇ ਵਿੱਚ ਸਿੰਧੀਆਂ ਔਰ ਪੰਜਾਬੀਆਂ ਦਾ ਮੁਸ਼ਤਰਕਾ ਲਾਹੇ ਅਮਲ ਹੋਵੇ। ਤੁਹਾਨੂੰ ਟ੍ਰੇਨਿੰਗ ਦੀ ਜ਼ਰੂਰਤ ਹੈ। ਸ਼ੁਕਰ ਹੈ ਅਗਰ ਪੰਜਾਬ ਔਰ ਪੰਜਾਬੀਅਤ ਔਰ ਪੰਜਾਬੀ ਬਚੀ ਹੈ ਤੇ ਉਹ ਚੜ੍ਹਦੇ ਪੰਜਾਬ ਵੱਲੋਂ ਹੈ। ਹਾਲਾਂਕਿ ਸਾਰਾ ਕਲਾਸਿਕ ਲਿਟਰੇਚਰ ਜੋ ਵੀ ਹੈ ਉਹ ਇੱਧਰ ਹੈ, ਪਰ ਅਸੀਂ ਅਜੇ ਤੱਕ ਉਸ ਅੰਗਰੇਜ਼ ਦੇ ਜੋ ਉਹਨੇ ਬਹੁਤ ਵੱਡੀ ਮਕਾਰੀ ਕੀਤੀ ਪੰਜਾਬੀਆਂ ਨੂੰ ਪਾੜਨ ਤੋੜਨ ਚੀਰਨ ਵਾਸਤੇ, ਅਸੀਂ ਲਹਿੰਦੇ ਪੰਜਾਬ ਵਾਲੇ ਅਜੇ ਤੱਕ ਉਹਦੇ ਚੋਂ ਨਹੀਂ ਨਿਕਲੇ। ਗੱਲ ਬਹੁਤ ਲੰਮੀ ਹੋ ਗਈ ਹੈ। ਮੈਂ ਅਰਜ਼ ਕਰਾਂਗਾ, ਮਿਹਨਤ ਕਰਾਂਗਾ ਕਿ ਆਪਣੀ ਤਾਰੀਖ ਨਾਲ ਜੁੜੋ, ਤਾਰੀਖ ਨੂੰ ਪੜ੍ਹੋ, ਤਾਰੀਖੀ ਤੌਰ ਤੇ ਗੱਲ ਕਰੋ, ਹਵਾ 'ਚ ਉੱਡਦੀਆਂ ਗੱਲਾਂ ਨਾ ਕਰੋ। ਜਿਉਂਦੇ ਵਾਸਤੇ ਰਹੋ।